ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 14 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਆ ਰਹੇ ਹਨ। ਇਹਨਾਂ ਦੇ ਨਾਲ ਸੰਪਰਕ ਕਰੋ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ। 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਕਰੋ ਅਟਰਨੀ ਜੇ ਟੇਰਕੀਆਣਾ। 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855-905-2575। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਨੇਡਾ ਤੋਂ ਖਬਰ ਆ ਰਹੀ ਆ। ਰਿਪੁਦਮਨ ਸਿੰਘ ਮਲਿਕ 70 ਸਾਲਾਂ ਦੇ, ਜਿਨ੍ਹਾਂ ਦਾ ਇੱਕ ਵਾਰੀ ਨਾਮ 1985 에ਅਰ ਇੰਡੀਆ ਜਹਾਜ਼ ਸਿੱਟਣ ਦੇ ਵਿੱਚ ਆਇਆ ਸੀ, ਪਰ ਉਹ ਉਹਦੇ ਚੋਂ ਪੂਰੀ ਤਰ੍ਹਾਂ ਇਕੁਇਟ ਹੋ ਗਿਆ ਸੀ। ਕੋਈ ਚਾਰਜਸ ਨਹੀਂ ਹੋਏ ਸੀ, ਕਿਸੇ ਤਰ੍ਹਾਂ ਦਾ ਪ੍ਰੂਫ ਨਹੀਂ ਪੇਸ਼ ਕਰ ਸਕੇ ਤੇ ਅੱਜ ਉਹਨਾਂ ਨੂੰ ਆਪਣੇ ਹੀ ਜਿਹੜਾ ਬਿਜ਼ਨਸ ਆ ਉਹਨਾਂ ਦਾ, ਉਹਦੇ ਸਾਹਮਣੇ ਗੋਲੀਆਂ ਮਾਰ ਕੇ ਸਵੇਰੇ 9:43 ਤੇ ਮਾਰ ਦਿੱਤਾ ਗਿਆ। ਰਿਪੁਦਮਨ ਸਿੰਘ ਮਲਿਕ ਉਹਨਾਂ ਨੇ ਕੈਨੇਡਾ ਦੇ ਵਿੱਚ ਸਿੱਖਾਂ ਲਈ ਕੰਮ ਵੀ ਬਹੁਤ ਕੀਤਾ। ਖਾਲਸਾ ਕ੍ਰੈਡਿਟ ਯੂਨੀਅਨ ਦੀਆਂ ਕਈ ਬ੍ਰਾਂਚਿਸ ਖੋਲੀਆਂ। ਉਸ ਤੋਂ ਬਿਨਾਂ ਖਾਲਸਾ ਸਕੂਲ ਕਈ ਖੁੱਲੇ ਉੱਥੇ ਤੇ ਆਪ ਉਹ ਇੱਕ ਸਕਸੈਸਫੁਲ ਬਿਜ਼ਨਸਮੈਨ ਵੀ ਸੀ। ਪਰ ਹਮੇਸ਼ਾ ਉਹਨਾਂ ਦੀਆਂ ਕੰਟਰੋਵਰਸੀਜ਼ ਵੀ ਕਾਫੀ ਰਹੀਆਂ ਹੈਗੀਆਂ, ਜਿਸ ਤਰ੍ਹਾਂ 에ਅਰ ਕਨਿਕਸ਼ਾ ਕਾਂਡ ਨੂੰ ਲੈ ਕੇ। ਉਸ ਤੋਂ ਬਾਅਦ ਫਿਰ ਰੀਸੈਂਟਲੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਦੀ ਤਾਰੀਫ ਕੀਤੀ ਸੀ, ਉਹਨੂੰ ਚਿੱਠੀ ਵੀ ਲਿਖੀ। ਇੰਡੀਆ ਦੇ ਵਿੱਚ ਜਾ ਕੇ ਉਹ ਰਾਹ ਦੇ ਨਾਲ, ਜੋ ਰਾਹ ਦੇ EMPLOYEES ਆ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਤੇ ਲੇਟਲੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਸ ਨੂੰ ਲੈ ਕੇ ਵੀ ਉਹ ਕੰਟਰੋਵਰਸੀ 'ਚ ਰਹੇ। ਸੋ ਕਾਫੀ ਕੰਟਰੋਵਰਸੀਜ਼ ਵੀ ਸੀਗੀਆਂ ਤੇ ਕਾਫੀ ਉਹਨਾਂ ਨੇ ਸਿੱਖ ਕਮਿਊਨਿਟੀ ਲਈ ਕੰਮ ਵੀ ਬਹੁਤ ਕੀਤਾ। ਸੋ ਅੱਜ ਸਵੇਰੇ ਉਹਨਾਂ ਨੂੰ ਗੋਲੀਆਂ ਮਾਰ ਕੇ ਉੱਥੇ ਮਾਰ ਦਿੱਤਾ ਗਿਆ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ। ਸੋ ਅੱਜ ਉਹਨਾਂ ਦੇ ਬੇਟੇ ਜਸਪ੍ਰੀਤ ਸਿੰਘ ਮਲਿਕ, ਜੋ ਕਿ ਅਟਾਰਨੀ ਹੈਗੇ ਆ, ਉਹਨਾਂ ਨੇ ਕਿਹਾ ਵੀ ਮੇਰਾ ਫਾਦਰ 1972 ਚ ਆਇਆ ਸੀ ਕੈਨੇਡਾ ਚ ਤੇ 1986 ਚ ਉਹਨਾਂ ਨੇ ਖਾਲਸਾ ਕ੍ਰੈਡਿਟ ਯੂਨੀਅਨ ਤੇ ਖਾਲਸਾ ਸਕੂਲ ਸੈਟਅਪ ਕਰ ਦਿੱਤੇ ਸੀ ਤੇ ਬ੍ਰਿਟਿਸ਼ ਕੋਲੰਬੀਆ ਚ ਸਭ ਤੋਂ ਵੱਡੀ ਗਿਣਤੀ ਚ ਲਾਰਜੈਸਟ ਪ੍ਰਾਈਵੇਟ ਸਕੂਲ ਖਾਲਸਾ ਸਕੂਲ ਹੈਗੇ ਆ। ਸੋ ਮੀਡੀਆ ਨੇ ਕਹਿੰਦੇ ਵੀ ਹਮੇਸ਼ਾ ਹੀ ਉਹਨਾਂ ਨੂੰ 에ਅਰ ਇੰਡੀਆ ਬੋਮਿੰਗ ਦੇ ਸੰਬੰਧ ਦੇ ਵਿੱਚ ਹਮੇਸ਼ਾ ਹੀ ਬਦਨਾਮ ਕੀਤਾ ਹੈਗਾ, ਪਰ ਮੇਰਾ ਫਾਦਰ ਆਪਣੀ ਕਮਿਊਨਿਟੀ ਲਈ ਪੂਰੀ ਤਰ੍ਹਾਂ ਕਮਿਟਡ ਸੀਗਾ ਤੇ ਉਹ ਆਪਣੀ ਕਮਿਊਨਿਟੀ ਨੂੰ ਐਜੂਕੇਸ਼ਨ ਥਰੂ ਤੇ ਫਾਈਨੈਂਸ਼ੀਅਲ ਸਿਕਿਉਰਿਟੀ ਥਰੂ ਉੱਪਰ ਲਿਜਾਣਾ ਚਾਹੁੰਦਾ ਸੀ। ਸੋ ਰਿਪੁਦਮਨ ਸਿੰਘ ਮਲਿਕ ਉਹਨਾਂ ਦੇ 5 ਬੱਚੇ ਆ, 4 ਡਾਟਰ ਇਨ ਲਾਜ਼ ਤੇ 8 ਗ੍ਰੈਂਡ ਚਿਲਡਰਨ। ਜੀ ਬਿਲਕੁਲ। ਸੋ ਕਹਿੰਦੇ ਆ ਵੀ ਜਿਸ ਨੇ ਗੋਲੀਆਂ ਚਲਾਈਆਂ, ਚਲੋ ਉਹ ਤਾਂ ਹਾਲ ਦੀ ਘੜੀ ਫਰਾਰ ਆ, ਉਸ ਦੇ ਬਾਰੇ ਕੋਈ ਸੂ ਨਹੀਂ ਆ। ਜਿਸ ਗੱਡੀ ਚੋਂ ਨਿਕਲ ਕੇ ਗੋਲੀਆਂ ਚਲਾਈਆਂ ਸੀ ਉਹ ਕੁਛ ਦੂਰ ਇਹ ਜਿਹੜੀ ਗੱਡੀ ਆ ਬਾਅਦ ਚ ਸੜੀ ਲੱਭੀ ਗਈ, ਅੱਗ ਲਾ ਦਿੱਤੀ ਗਈ ਸੀ ਤੇ ਉਹ ਕਿਸੇ ਹੋਰ ਗੈਟਅਵੇ ਕਾਰ ਦੀ ਤਿਆਰੀ ਸੀ। ਸੋ ਪੂਰੀ ਪਲੈਨਿੰਗ ਦੇ ਨਾਲ ਇਹ ਜਿਹੜਾ ਕਤਲ ਆ ਉਹ ਕੀਤਾ ਗਿਆ ਹੈਗਾ ਆ। ਪਹਿਲੋਂ ਐਮਰਜੈਂਸੀ RCMP ਨੂੰ, ਜਿਹੜਾ ਨਿਊਟਨ ਨੇਬਰਹੁੱਡ ਆ, ਉੱਥੇ ਕਾਲ ਆਈ ਸੀਗੀ ਵੀ ਗੋਲੀਆਂ ਚੱਲਣ ਦੀ ਆਵਾਜ਼ਾਂ ਉਹਨਾਂ ਨੂੰ ਸੁਣੀਆਂ। ਪੁਲਿਸ ਉੱਥੇ ਪਹੁੰਚੀ, ਐਮਰਜੈਂਸੀ ਮੈਡੀਕਲ ਸੇਵਾਵਾਂ ਦੇਣ ਦੀਆਂ ਵੀ ਕੋਸ਼ਿਸ਼ ਕੀਤੀ ਗਈ, ਪਰ ਰਿਪੁਦਮਨ ਸਿੰਘ ਮਲਿਕ ਆ ਉਹ ਉਹਨਾਂ ਦਾ ਜਿਹੜਾ ਉੱਥੇ ਉਸ ਟਾਈਮ ਦੇ ਉੱਤੇ ਕਹਿ ਲਓ ਵੀ ਕਾਫੀ ਸੱਟਾਂ ਜਾਂ ਖੂਨ ਬਹਿ ਚੁੱਕਾ ਸੀਗਾ, ਜਿਸ ਕਰਕੇ
ਉਹਨਾਂ ਦੀ ਬਾਅਦ 'ਚ ਮੌਤ ਹੋ ਗਈ ਆ। ਸੋ ਉਹਨਾਂ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਕਾਫੀ ਕਹਿ ਲਓ ਵੀ ਚੁਕਾਉਣ ਵਾਲੀ ਗੱਲ ਆ, ਸਰਪ੍ਰਾਈਜ਼ਿੰਗ ਤੇ ਸ਼ੌਕਿੰਗ ਇੱਕ ਹਿਸਾਬ ਦੇ ਨਾਲ ਇਵੈਂਟ ਆ। ਕੋਈ ਇਸ ਦੇ ਹੱਕ 'ਚ ਵੀ ਹੋ ਸਕਦਾ, ਅਗੇਂਸਟ ਵੀ ਜਿਹੜਾ ਹੋ ਸਕਦਾ, ਪਰ ਅਚਨਚੇਤ ਤੇ ਅਚਾਨਕ ਇੱਦਾਂ ਦਾ ਹੋ ਜਾਣਾ ਇਹ ਹਰ ਇੱਕ ਨੂੰ ਕਈ ਤਰੀਕੇ ਤੋਂ, ਕਈ ਐਂਗਲਸ ਤੋਂ ਸੋਚਣ ਲਈ ਮਜਬੂਰ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ 2005 ਦੇ ਵਿੱਚ ਜਿਹੜੇ ਏਅਰ ਇੰਡੀਆ ਦੇ ਬੋਂਬਿੰਗ ਦੇ ਕਨੈਕਸ਼ਨ ਦੇ ਜਿਹੜੇ ਕੌਂਸਪੀਰੇਸੀ ਚਾਰਜਿਸ ਤੇ ਮਾਸ ਮਰਡਰ ਦੇ ਚਾਰਜਿਸ ਇਹਨਾਂ ਉੱਤੇ ਲਾਏ ਗਏ ਸੀ ਮਲਿਕ ਦੇ ਉੱਤੇ ਤੇ ਨਾਲ ਅਜੈਬ ਸਿੰਘ ਬਾਗੜੀ ਹੁਣਾਂ ਦੇ ਉੱਤੇ, ਉਹ 2005 ਦੇ ਵਿੱਚ ਅਦਾਲਤ ਨੇ ਉਸ ਦੇ ਵਿੱਚੋਂ ਇਹਨਾਂ ਨੂੰ ਐਕਵਿਟ ਕਰ ਦਿੱਤਾ ਸੀ, ਬਰੀ ਜਿਹੜਾ ਆ ਉਹ ਕਰ ਦਿੱਤਾ ਸੀਗਾ। ਸੋ ਇਹ ਸਾਰਾ ਕੁਛ ਜਿਹੜਾ ਇਹ ਵਾਪਰਿਆ 2 ਕਿਲੋਮੀਟਰ ਦੂਰ ਸੀਗੀ ਹਰਜੋਤ ਸਿੰਘ ਜੀ ਉਹ ਗੱਡੀ, ਜਿਸ ਦੀ ਵਰਤੋਂ ਕਰਕੇ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਸੀਗਾ, ਤੇ ਉਹ ਸੜੀ ਪਈ 2 ਕਿਲੋਮੀਟਰ ਦੂਰ ਮੌਕੇ ਵਾਰਦਾਤ ਤੋਂ ਜਿਹੜੀ ਉਹ ਦੇਖੀ ਗਈ ਆ। ਹਾਲ ਦੀ ਘੜੀ ਲੇਟੈਸਟ ਅਪਡੇਟ ਦੇ ਮੁਤਾਬਕ ਕਿਸੇ ਦੀ ਵੀ ਕਹਿੰਦੇ ਆ ਅਰੈਸਟ ਨਹੀਂ ਪਾਈ ਗਈ ਹੈਗੀ, ਤੇ ਪੁਲਿਸ ਇਸ ਪੂਰੇ ਕਤਲ ਦੇ ਮਾਮਲੇ ਵਿੱਚ, ਗੋਲੀकांड ਦੇ ਮਾਮਲੇ ਵਿੱਚ ਜਾਂਚ ਚੱਲ ਰਹੀ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਸੈਨ ਫਰਾਂਸਿਸਕੋ ਦੇ ਵਿੱਚ ਸੈਨ ਫਰਾਂਸਿਸਕੋ ਦੀ ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਆ, ਜਿਹਦੇ ਕੋਲ 2 ਲੱਖ ਤੋਂ ਵੱਧ ਦਾ ਸਮਾਨ ਉਹਦੀ ਅਪਾਰਟਮੈਂਟ ਦੇ ਵਿੱਚੋਂ ਮਿਲਿਆ। ਇਹ ਸਾਰਾ ਸਮਾਨ ਚੋਰੀ ਕੀਤਾ ਹੋਇਆ ਸੀ। ਸੋ ਇਹ ਬੰਦਾ ਆਪਣੇ ਹੀ ਅਪਾਰਟਮੈਂਟ ਦੇ ਵਿੱਚੋਂ ਚੋਰੀ ਦਾ ਸਮਾਨ ਵੇਚਣ ਦਾ ਬਿਜ਼ਨਸ ਚਲਾਉਂਦਾ ਸੀ, ਤੇ ਸੈਨ ਫਰਾਂਸਿਸਕੋ ਦੀ ਪੁਲਿਸ ਦੇ ਮੁਤਾਬਕ ਹਰ ਸਾਲ ਇਹਦੀ ਕਮਾਈ ਜਿਹੜੀ ਆ $5 ਲੱਖ ਦੇ ਕਰੀਬ ਹੁੰਦੀ ਸੀਗੀ। ਸੋ ਇਸ ਨੂੰ ਹੁਣ ਕੋਰਟ ਦੇ ਵਿੱਚ ਅਰੈਸਟ ਕਰਕੇ ਪੇਸ਼ ਕਰ ਦਿੱਤਾ ਗਿਆ ਹੈਗਾ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਤੇ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ 'ਚ ਸਮੈਸ਼ ਐਂਡ ਗ੍ਰੈਬ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੇ ਲੋਕ ਸਮਾਨ ਚੁੱਕਦੇ ਆ ਚੋਰੀ ਤੇ ਭੱਜ ਜਾਂਦੇ, ਕਿਉਂਕਿ ਜੇ $950 ਤੋਂ ਥੱਲੇ ਆ ਤੇ ਤੁਹਾਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਸੋ ਇਦਾਂ ਦੇ ਸਮਾਨ ਇਦਾਂ ਦੇ ਲੋਕਾਂ ਦੇ ਕੋਲ ਵੇਚਦੇ ਆ, ਤੇ ਇਹ ਫਿਰ ਆਨਲਾਈਨ ਵੇਚਦੇ ਆ, ਤੇ ਇਹ ਇਸ ਨੂੰ ਅਰੈਸਟ ਕੀਤਾ ਗਿਆ। ਸਰਜੀਓ ਮੈਨੂਅਲ ਪੂਗਾ ਟੈਨੋਰੀਓ ਸੈਨ ਫਰਾਂਸਿਸਕੋ ਦਾ 38 ਸਾਲਾਂ ਦਾ ਆ, ਜੋ ਕਿ ਸੇਂਟ ਮੇਰੀਜ਼ ਨੇਬਰਹੁੱਡ ਗਲੈਨ ਪਾਰਕ ਏਰੀਏ ਦੇ ਵਿੱਚ ਹੈਗਾ ਆ, ਉੱਥੇ ਰਹਿੰਦਾ ਸੀ। ਜੀ ਬਿਲਕੁਲ। ਸੋ ਆਪਾਂ ਦੇਖਿਆ ਵੀ ਕਿੱਦਾਂ ਵਾਲਗ੍ਰੀਨ ਤੇ ਹੋਰ ਕਿੰਨੇ ਸਟੋਰਾਂ 'ਚੋਂ ਲੋਕ ਥੈਲੇ ਭਰ ਕੇ, ਗਾਰਬੇਜ ਬੈਗ ਭਰ ਕੇ ਸ਼ਰੇਆਮ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਚਕਾਰੀਆਂ ਕਰਕੇ ਉਹ ਲਈ ਜਾਂਦੇ ਹੁੰਦੇ ਸੀਗੇ। ਸੋ ਪੁਲਿਸ ਮੈਨੂੰ ਲੱਗਦਾ ਵੀ ਹੁਣ ਇਹਨਾਂ ਦੇ ਹੌਲੀ-ਹੌਲੀ ਦਿਵਾਲੇ ਹੋ ਰਹੀ ਆ, ਤੇ ਚਾਹੀਦਾ ਵੀ ਆ। ਅਦਰਵਾਈਜ਼ ਇਹ ਤਾਂ ਫਿਰ ਸ਼ਰੇਆਮ ਹੀ ਕ੍ਰਿਮੀਨਲਸ ਨੂੰ ਪੂਰੀ ਖੁੱਲ੍ਹ ਜਿਹੜੀ ਆ ਉਹ ਮਿਲੀ ਹੋਈ ਆ ਵੀ ਭਾਈ ਜੋ ਮਰਜ਼ੀ ਕਰੀ ਜਾਓ, ਇੱਥੇ ਹੋਣਾ ਕੁਛ ਵੀ ਨਹੀਂ ਹੈਗਾ। ਅਗਲੀ ਗੱਲ ਕਰੀਏ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀ ਸਾਬਕਾ ਜਿਹੜੀ ਪਤਨੀ ਇਵਾਨਾ ਟਰੰਪ ਉਹਨਾਂ ਦਾ ਕਹਿੰਦੇ ਦੇਹਾਂਤ ਹੋ ਗਿਆ ਆ। ਇਹ ਮੰਨਿਆ ਜਾਂਦਾ ਵੀ ਡੋਨਲਡ ਟਰੰਪ ਹੁਣਾਂ ਦੀ ਉਹਨਾਂ ਦੇ ਰੀਅਲ estate empire ਨੂੰ ਖੜੇ ਕਰਨ ਦੇ ਵਿੱਚ ਇਹਨਾਂ ਦੀ ਉਸ ਟਾਈਮ ਦੇ ਉੱਤੇ ਬੀਬੀ ਆ, ਇਹ ਵਾਈਫ ਆ ਜਿਹੜੀ, ਉਸਨੇ ਕਾਫੀ ਮਦਦ ਕੀਤੀ ਸੀਗੀ। ਚੈੱਕ ਅਮਰੀਕਨ ਬਿਜ਼ਨਸ ਵੂਮਨ ਸੀਗੀ, ਤੇ ਇਹਨਾਂ ਦੀ ਜਿਹੜੀ ਹਾਈ ਪ੍ਰੋਫਾਈਲ ਵਿਆਹ ਜਿਹੜਾ ਡੋਨਲਡ ਟਰੰਪ ਦੇ ਨਾਲ 80 ਦੇ ਦਹਾਕੇ ਦੇ ਵਿੱਚ ਹੋਇਆ ਸੀ। 73 ਸਾਲ ਸੀਗੀ ਇਹਨਾਂ ਦੀ ਉਮਰ, ਤੇ ਮੈਨਹੈਟਨ ਦੇ ਵਿੱਚ ਆਪਣੇ ਘਰ 'ਚ ਇਹ ਰਹਿ ਰਹੀ ਸੀਗੀ। ਤੇ ਟਰੰਪ ਹੁਣਾਂ ਨੇ ਖੁਦ ਜਿਹੜਾ ਟਰੁਥ ਸੋਸ਼ਲ, ਟਵਿੱਟਰ ਦੇ ਇਕੁਇਵਲੈਂਟ, ਉਹਨਾਂ ਨੇ ਆਪਣਾ ਪਲੇਟਫਾਰਮ ਬਣਾਇਆ ਆ, ਉਸ ਦੇ ਉੱਤੇ ਜਿਹੜੀ ਇਹਨਾਂ ਦੀ ਡੈਥ ਦੀ ਅਨਾਊਂਸਮੈਂਟ ਆ ਉਹ ਕੀਤੀ ਆ। ਨਿਊਯਾਰਕ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਵੀ ਨਾਲ ਹੀ ਕਰ ਰਹੀ, ਇਨਵੈਸਟੀਗੇਟ ਕਰ ਰਹੀ ਆ ਵੀ ਜਿਹੜੀ ਮਿਸ ਟਰੰਪ ਆ, ਜੋ ਕਹਿੰਦੇ ਆ ਵੀ ਪੌੜੀਆਂ ਤੋਂ ਡਿੱਗ ਗਈ ਸੀ ਆਪਣੇ ਟਾਊਨ ਹਾਊਸ ਦੇ ਵਿੱਚ, ਜਿਹੜਾ ਅਪਰ ਈਸਟ ਸਾਈਡ ਵਾਲੇ ਪਾਸੇ ਸੀਗਾ, ਵੀ ਇਸ ਦੇ ਵਿੱਚ ਕੋਈ ਹੋਰ ਤਾਂ ਨਹੀਂ, ਜਾਂ ਵਾਕਿਆ ਹੀ ਐਕਸੀਡੈਂਟਲ ਕਹਿ ਲਓ ਵੀ ਇਹ ਜਿਹੜੀ ਡੈਥ ਆ ਉਹ ਹੋਈ ਆ। ਅਧਿਕਾਰੀਆਂ ਨੇ ਉੱਦਾਂ ਇਹ ਜਾਣਕਾਰੀ ਦਿੱਤੀ ਆ ਵੀ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਜਿਹੜੀ ਉਹ ਨਜ਼ਰ ਨਹੀਂ ਆਉਂਦੀ, ਤੇ ਇਹ ਮੌਤ ਐਕਸੀਡੈਂਟਲ ਹੀ ਨਜ਼ਰ ਆ ਰਹੀ ਆ ਮੁੱਢਲੀ ਜਾਂਚ ਦੇ ਵਿੱਚ। ਸੋ ਜਿਹੜੇ ਸਿਟੀ ਦੇ ਚੀਫ ਮੈਡੀਕਲ ਐਗਜ਼ਾਮੀਨਰ ਆਫਿਸ ਆ, ਉਹਨਾਂ ਦੀ ਸਪੋਕਸਵੂਮਨ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ, ਤੇ ਉਹੀ ਕਹਿੰਦੇ ਆ ਵੀ ਇਹਨਾਂ ਦੀ ਮੌਤ ਦੇ ਇਨਵੈਸਟੀਗੇਸ਼ਨ ਆ ਕਰਨਗੇ। ਜੀ। ਅਗਲੀ ਖਬਰ ਵੱਲ ਚਲੀਏ। ਹੇਵਰਡ ਕੈਲੀਫੋਰਨੀਆ ਦੇ ਵਿੱਚ 6 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ, ਕਿਉਂਕਿ ਇਹਨਾਂ ਨੇ ਇੱਕ ਬੰਦੇ ਦੀ ਫੇਟਲ ਬੀਟਿੰਗ, ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀਗੀ।
ਪਿਛਲੇ ਸਾਲ 25 ਸਾਲਾਂ ਦਾ ਬੰਦਾ ਜੋ ਆ ਉਹ ਹੇਵਰਡ ਇੱਕ ਲਾਂਡਰੀ ਮਾਰਟ ਦੇ ਬਾਹਰ ਖੜਾ ਸੀ ਤੇ ਜਦੋਂ ਉਸ ਨੂੰ 6 ਜਾਣਿਆਂ ਨੇ ਅਕਤੂਬਰ ਮਹੀਨੇ ਦੇ ਵਿੱਚ ਬਹੁਤ ਕੁੱਟਮਾਰ ਕੀਤੀ ਤੇ ਬਾਅਦ ਦੇ ਵਿੱਚ ਉਹਦੀ ਡੈਥ ਹੋ ਗਈ ਸੀਗੀ, ਜਿਸ ਦਾ ਨਾਂ ਜੇਸਨ ਜੋਨਾਥਨ ਟਰੋ ਕਰਕੇ ਦੱਸਿਆ ਗਿਆ ਹੈ। ਫਾਈਨਲੀ ਇਹ ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਇਹ ਜੋ ਲਾਂਡਰੋਮਾਰਟ ਸੀ ਐਡਵਾਂਟੇਜ ਲਾਂਡਰੀ 422 ਵੈਸਟ ਏ ਸਟਰੀਟ ਦੇ ਉੱਤੇ ਸੀਗੀ। ਅਕਤੂਬਰ 4 2021 ਨੂੰ 12:23 ਸ਼ਾਮ ਨੂੰ ਇਹ ਘਟਨਾ ਉਸ ਲਾਂਡਰੀ ਦੇ ਅੱਗੇ ਵਾਪਰੀ ਸੀਗੀ ਤੇ ਬਾਅਦ ਦੇ ਵਿੱਚ ਹੁਣ ਪੁਲਿਸ ਨੇ ਜੋ 6 ਬੰਦੇ ਅਰੈਸਟ ਕਰਕੇ ਉਹਨਾਂ ਨੂੰ ਉਹ ਚਾਰਜ ਕਰਨ ਜਾ ਰਹੇ ਹੈਗੇ। ਜੀ, ਬਿਲਕੁਲ। ਅਗਲੀ ਖਬਰ ਕਰਦੇ ਜਾਈਏ। ਸੀਕ੍ਰੇਟ ਸਰਵਿਸ ਨੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਆ 5 ਤੇ 6 ਜਨਵਰੀ ਜਦੋਂ ਹਿੰਸਾ ਹੋਈ ਸੀ ਕੈਪੀਟਲ ਦੇ ਉੱਤੇ, ਉਸ ਮਾਮਲੇ ਦੇ ਵਿੱਚ ਜਿਹੜੇ ਟੈਕਸਟ ਮੈਸੇजेस ਆ ਉਹ ਡਿਲੀਟ ਪਾਏ ਗਏ ਆ। ਇੱਕ ਵਾਚਡੌਗ ਇਸ ਪੂਰੇ ਮਾਮਲੇ ਨੂੰ ਰਿਵਿਊ ਕਰ ਰਿਹਾ ਸੀ, ਜਾਂਚ ਕਰ ਰਿਹਾ ਸੀ। ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਚਿੱਠੀ ਲਿਖ ਕੇ ਇੰਸਪੈਕਟਰ ਜਨਰਲ ਨੂੰ ਜਿਹੜਾ ਉਹ ਦੱਸਿਆ ਹੈਗਾ ਆ। ਹੁਣ ਕਹਿੰਦੇ ਵੀ ਇਹ ਮਾਮਲਾ ਪਤਾ ਨਹੀਂ ਆ ਵੀ ਜਾਣ-ਬੁੱਝ ਕੇ ਇਹ ਸੀਕ੍ਰੇਟ ਸਰਵਿਸ ਦੁਆਰਾ ਉਹਨਾਂ ਦਿਨਾਂ ਦੇ ਵਿੱਚ ਮੈਸੇजेस ਨੂੰ ਡਿਲੀਟ ਕੀਤਾ ਗਿਆ ਜਾਂ ਇਹ ਬਾਏ ਐਕਸੀਡੈਂਟ ਹੋਏ ਹੋਣਗੇ। ਸੋ ਜਦੋਂ ਵੀ ਹਰਜੋਤ ਸਿੰਘ ਜੀ ਇੱਦਾਂ ਦੀ ਕੋਈ ਗੱਲ ਆਉਂਦੀ ਹੈ, ਐਕਸੀਡੈਂਟਲ ਬਹਾਨਾ ਜ਼ਰੂਰ ਆਪਾਂ ਦੇਖਦੇ ਹਾਂ ਵੀ ਉਹ ਹੁੰਦਾ ਆ। ਕੀ ਪਤਾ ਕਿੱਦਾਂ ਦੀਆਂ ਇਸ ਦੇ ਵਿੱਚ ਗੱਲਾਂ ਹੋਈਆਂ ਹੋਣ। ਹੁਣ ਰੀਸੈਂਟਲੀ ਇੱਕ ਹੋਰ ਨਵੀਂ ਜਿਹੜੀ ਗੱਲ ਇਹ ਸਾਹਮਣੇ ਆ ਰਹੀ ਆ ਵੀ ਟਰੰਪ ਹੁਣਾਂ ਨੇ ਇੱਕ 6 ਜਨਵਰੀ ਦੀ ਸਿਲੈਕਟ ਕਮੇਟੀ ਦੇ ਵਿਟਨੈਸ ਨੂੰ ਖੁਦ ਜਿਹੜਾ ਫੋਨ ਕਰਕੇ ਉਹਨਾਂ ਦੇ ਵੱਲੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਉੱਤੇ ਉਸ ਜਿਹੜਾ ਗਵਾਹ ਆ ਉਹਨੇ ਗੱਲ ਤਾਂ ਨਹੀਂ ਕੀਤੀ, ਪਰ ਉਸਨੇ ਵਕੀਲ ਦੇ ਜ਼ਰੀਏ ਉਹ ਦੱਸ ਦਿੱਤਾ। ਤੇ ਹੁਣ ਸਿਲੈਕਟ ਕਮੇਟੀ ਨੇ ਕਿਹਾ ਵੀ ਅਸੀਂ ਇਹ ਜਾਣਕਾਰੀ ਡਿਪਾਰਟਮੈਂਟ ਆਫ ਜਸਟਿਸ ਵਾਲਿਆਂ ਨੂੰ ਜਿਹੜੀ ਉਹ ਘੱਲ ਦਿੱਤੀ ਆ। ਸੋ ਕੁਛ ਦਿਨ ਪਹਿਲਾਂ ਹੀ ਇੱਕ ਹੋਰ ਹੀਅਰਿੰਗ 6 ਜਨਵਰੀ ਦੀ ਸਿਲੈਕਟ ਕਮੇਟੀ ਦੇ ਦੁਆਰਾ ਉਹ ਹੋਈ ਸੀਗੀ, ਜਿਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਸੀ। ਜੀ, ਅਗਲੀ ਖਬਰ ਵਿੱਚ ਚਲੀਏ ਜੋ ਕਿ ਫ੍ਰਿਜ਼ਨੋ ਤੇ ਟੋਲੈਰੀ ਕਾਉਂਟੀ ਤੋਂ ਆ ਰਹੀ ਹੈ। ਕਹਿੰਦੇ ਵੀ 2022 ਦੇ ਵਿੱਚ ਫ੍ਰਿਜ਼ਨੋ ਤੇ ਟੋਲੈਰੀ ਕਾਉਂਟੀ ਦੇ ਵਿੱਚ ਜੋ ਹੋਮਲੈਸ ਪੀਪਲ ਆ ਉਹਨਾਂ ਦੀ ਗਿਣਤੀ ਕੀਤੀ ਗਈ ਆ ਤੇ ਕਹਿੰਦੇ 15.8% ਇਹ ਹੋਮਲੈਸ ਲੋਕਾਂ ਦੀ ਗਿਣਤੀ ਦੇ ਵਿੱਚ ਜੇ 2020 ਤੋਂ ਬਾਅਦ ਦੇਖਿਆ ਜਾਵੇ ਵਾਧਾ ਹੋਇਆ ਹੈਗਾ ਆ। ਇਹ ਸੋਰਸਸ ਫ੍ਰਿਜ਼ਨੋ ਮਡੇਰਾ ਕਾਉਂਟੀ ਨਿਊਜ਼ ਆਫ ਕੇਅਰ ਉਹਨਾਂ ਦੇ ਵੱਲੋਂ ਦਿੱਤੇ ਗਏ ਆ। 2022 ਤੱਕ 4216 ਲੋਕ ਹੋਮਲੈਸ ਸੇਫ ਕਰ ਰਹੇ ਆ ਫ੍ਰਿਜ਼ਨੋ ਕਾਉਂਟੀ ਦੇ ਵਿੱਚ। ਮਡੇਰਾ ਕਾਉਂਟੀ ਦੇ ਵਿੱਚ ਵੀ 15.8% ਇਨਕਰੀਜ਼ ਹੋਇਆ ਤੇ ਉੱਥੇ 3641 ਲੋਕ ਹੋਮਲੈਸਨੈਸ ਨੂੰ ਫੇਸ ਕਰ ਰਹੇ ਹੈਗੇ ਆ। ਸੋ 2022 ਪੁਆਇੰਟ ਇਨ ਟਾਈਮ ਕਾਊਂਟ ਸ਼ੋਜ਼ 12.8% ਡਿਕਰੀਜ਼ ਹੋਇਆ ਸੀ, ਪਰ ਹੁਣ ਓਵਰਆਲ ਜੇ 2 ਸਾਲਾਂ 'ਚ ਦੇਖਿਆ ਜਾਵੇ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਫ੍ਰਿਜ਼ਨੋ ਤੇ ਮਡੇਰਾ ਕਾਉਂਟੀ 'ਚ ਹੋਮਲੈਸ ਲੋਕਾਂ ਦੀ ਗਿਣਤੀ ਵਧੀ ਹੈਗੀ ਆ। ਜੀ, ਮੈਨਹੈਟਨ ਦੇ ਵਿੱਚ ਐਵਰੇਜ ਰੈਂਟ $5000 ਪ੍ਰਤੀ ਮਹੀਨਾ ਉਸ ਨੂੰ ਪਾਰ ਕਰ ਗਿਆ ਆ। ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਦਾਂ ਹੋਇਆ ਆ ਵੀ $5000 ਪ੍ਰਤੀ ਮਹੀਨਾ ਜਿਹੜੀ ਮੈਨਹੈਟਨ ਦੇ ਵਿੱਚ ਇਹ ਰੈਂਟ ਕਿਰਾਇਆ ਜਿਹੜਾ ਉਹ ਹੋ ਚੁੱਕਾ ਹੋਵੇ। ਸੋ ਇਹਦਾ ਮਤਲਬ ਇਹ ਆ ਵੀ ਜੇ ਕੋਈ ਮੈਨਹੈਟਨ ਦੇ ਵਿੱਚ ਰਹਿ ਰਿਹਾ ਹੈ $61000 ਸਾਲ ਦਾ, ਤਾਂ ਉਸਦਾ ਰੈਂਟ ਦੇ ਉੱਤੇ ਹੀ ਜਾਵੇਗਾ। ਸੋ ਮਹੀਨਾ ਪਰ ਮਹੀਨੇ ਦੇ ਵਿੱਚ 1.7% ਰੈਂਟ ਦੇ ਵਿੱਚ ਵਾਧਾ ਉੱਥੇ ਦੇਖਿਆ ਗਿਆ ਆ। ਪਿਛਲੇ ਮਹੀਨੇ ਇਹੀ ਐਵਰੇਜ $4975 ਦੀ ਸੀਗੀ ਤੇ ਮਈ ਮਹੀਨੇ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ। ਇਹ ਜੇ ਕਹਿੰਦੇ ਆ ਵੀ ਸਾਲ ਦਰ ਸਾਲ ਦੇਖਿਆ ਜਾਵੇ ਤਾਂ 29% ਕਿਰਾਇਆ ਮਨਹੈਟਨ ਦੇ ਵਿੱਚ ਇਹ ਵੱਧ ਚੁੱਕਾ ਹੈਗਾ ਆ। ਸੋ ਇਹ ਬਹੁਤ ਵੱਡਾ ਜਿਹੜਾ ਉਹ ਜੰਪ ਆ। ਜਦ ਤੋਂ ਐਵਰੇਜ ਰੈਂਟਲ ਪ੍ਰਾਈਸ ਜਾਂ ਮੀਡੀਅਨ ਰੈਂਟਲ ਪ੍ਰਾਈਸ ਦੇਖੇ ਗਏ ਆ ਮਨਹੈਟਨ ਦੇ ਵਿੱਚ, ਇਹ $5000 ਤੋਂ ਉੱਤੇ ਹੋ ਚੁੱਕਾ ਹੈ, ਜਿਸ ਨੂੰ ਬਿਗ ਐਪਲ ਹਰਜੋਤ ਸਿੰਘ ਜੀ ਆਖ ਦਿੱਤਾ ਜਾਂਦਾ ਆ। ਆਮ ਬੰਦੇ ਦੇ ਲਈ ਰਹਿਣਾ ਉੱਥੇ ਨਾਮੁਮਕਿਨ ਹੀ ਜਿਹੜਾ ਉਹ ਬਣ ਚੁੱਕਾ ਆ। ਅਗਲੀ ਖਬਰ ਵੱਲ ਚਲੀਏ। ਸੈਂਟਰਲ ਵੈਲੀ ਦੇ ਵਿੱਚ ਫ੍ਰਿਜ਼ਨੋ ਏਰੀਏ 'ਚ ਸੈਕਰਾਮੈਂਟੋ ਏਰੀਏ 'ਚ ਆ ਵੀਕ ਤੇ ਨੈਕਸਟ ਵੀਕ ਬਹੁਤ ਜ਼ਿਆਦਾ ਗਰਮੀ ਪੈਣ ਜਾ ਰਹੀ ਆ। ਸੈਕਰਾਮੈਂਟੋ ਦੇ ਵਿੱਚ ਇੱਕ ਸਟੇਟ ਫੇਅਰ ਇਸ
ਵੀਕਐਂਡ ਓਪਨ ਹੋਣ ਜਾ ਰਿਹਾ ਆ ਫਰਾਈਡੇ ਨੂੰ, ਤੇ ਫਰਾਈਡੇ ਨੂੰ 98 ਡਿਗਰੀ ਟੈਂਪਰੇਚਰ ਸੈਕਰਾਮੈਂਟੋ 'ਚ ਹੋਊਗਾ, ਜਿਹੜਾ ਕਿ ਸ਼ਨਿਚਰਵਾਰ ਤੇ ਸੰਡੇ ਨੂੰ 3 ਡਿਜਿਟ, ਜਿੱਦਾਂ ਸੈਚਰਡੇ ਨੂੰ 102 ਡਿਗਰੀ ਤੇ ਸੰਡੇ ਨੂੰ 100 ਡਿਗਰੀ ਤੱਕ ਪਹੁੰਚ ਸਕਦਾ ਹੈਗਾ। ਸੋ ਸਾਰੇ ਪਾਸੇ ਬਹੁਤ ਗਰਮੀ ਆ। ਨੈਸ਼ਨਲ ਵੈਦਰ ਸਰਵਿਸ ਨੇ ਵੀ ਟਵੀਟ ਦੇ ਵਿੱਚ ਦੱਸਿਆ ਆ ਵੀ ਜੋ ਗਰਮ ਦਿਨ ਆ ਰਿਹਾ ਹੈ, ਹੌਟ ਇੰਨੀ ਗਰਮੀ ਆ ਰਹੀ ਆ, ਉਹਨਾਂ ਨੂੰ ਪ੍ਰਪੇਅਰ ਕਰਨ ਲਈ ਕਿਸ ਤਰ੍ਹਾਂ ਇਹ ਬਚਣਾ ਆ, ਆਪਣੇ ਆਪ ਨੂੰ ਤਿਆਰ ਕਰ ਲਓ। ਕਹਿੰਦੇ ਭਈ ਜੇ ਤੁਸੀਂ ਗਰਮੀ 'ਚ ਬਾਹਰ ਜਾਂਦੇ ਆ, ਸਨਸਕ੍ਰੀਨ ਪਾਓ, ਬਹੁਤ ਜ਼ਿਆਦਾ ਪਾਣੀ ਪੀਓ, ਸ਼ਰਾਬ ਵਗੈਰਾ ਨਾ ਵਰਤੋ, ਤੇ ਸਨ ਗਲਾਸਿਸ, ਦਸਤਾਰ ਜਾਂ ਹੈਟ ਜੋ ਵੀ ਆ ਉਹ ਪਾ ਕੇ ਰੱਖੋ, ਤੇ ਲਾਈਟ ਕਲੋਥਿੰਗ, ਤੇ ਸ਼ੇਡ ਲੱਭੋ ਜਿੱਥੇ ਕਿਤੇ ਖੜ ਸਕਦੇ ਆ। ਕੰਮ ਬਾਹਰ ਕਰਦੇ ਆ ਤੇ ਜ਼ਿਆਦਾ ਤੋਂ ਜ਼ਿਆਦਾ ਬ੍ਰੇਕ ਲਓ, ਤਾਂ ਕਿ ਤੁਸੀਂ ਪਾਣੀ ਪੀ ਸਕੋ ਤੇ ਤੁਹਾਨੂੰ ਜਿਹੜੀ ਗਰਮੀ ਆ ਉਹ ਤੋਂ ਬਚਾਅ ਹੋ ਸਕੇ, ਤੇ ਕੂਲ ਆਫ ਕਰੋ ਇਨਸਾਈਡ ਜਿੰਨਾ ਵੀ ਤੁਹਾਤੋਂ ਹੋ ਸਕਦਾ ਹੈਗਾ। ਸੈਕਰਾਮੈਂਟੋ ਦੇ ਵਿੱਚ ਇੱਕ ਸੈਕਰਾਮੈਂਟੋ ਫੇਅਰ ਜੋ ਲੱਗ ਰਿਹਾ ਉਹ ਜੁਲਾਈ 15 ਤੋਂ ਲੈ ਕੇ ਜੁਲਾਈ 31 ਤੱਕ ਲੱਗਣਾ ਹੈਗਾ। ਜੀ ਬਿਲਕੁਲ। ਇੱਧਰ ਨਾਲ ਦੇ ਨਾਲ ਅੱਗ ਵੀ ਜਿਹੜੀ ਹਰਜੋਤ ਸਿੰਘ ਜੀ ਸਿਆਰਾ ਨਵਾਡਾਸ ਦੇ ਵਿੱਚ ਲੱਗੀ ਹੋਈ ਆ, ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਲੱਗੀ ਹੋਈ ਜਿਹੜੀ ਵਾਸ਼ਬਰਨ ਫਾਇਰ ਆ, ਉਹ ਹੁਣ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚੋਂ ਵੱਧਦੀ ਹੋਈ ਸਿਆਰਾ ਨੈਸ਼ਨਲ ਫੋਰੈਸਟ ਦੇ ਵਿੱਚ ਵੀ ਪਹੁੰਚ ਚੁੱਕੀ ਆ। 4375 ਏਕੜ ਦੇ ਵਿੱਚ ਇਸ ਮੌਕੇ ਇਹ ਅੱਗ ਫੈਲੀ ਹੋਈ ਹੈ, ਜਿਸ ਕਰਕੇ ਸਿਆਰਾ ਨੈਸ਼ਨਲ ਪਾਰਕ ਨੂੰ ਜਾਂਦੇ ਕਈ ਰਾਹ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ। ਵੀਰਵਾਰ ਦੀ ਸਵੇਰ ਤੱਕ 23% ਕੰਟੇਨਮੈਂਟ ਇਸ ਅੱਗ ਦੀ ਦੱਸੀ ਗਈ ਸੀਗੀ। ਸੋ ਕਹਿੰਦੇ ਵੀ ਜਿਹੜੇ ਸਿਆਰਾ ਨੈਸ਼ਨਲ ਫੋਰੈਸਟ ਦੇ ਵਿੱਚ ਰੋਡ ਕਲੋਜ਼ਰ ਹੋਏ ਆ, ਉਹਨਾਂ ਵਿੱਚ ਫੋਰੈਸਟ ਰਾਊਟਸ 5S43 ਤੇ 5S06, ਮਾਊਂਟ ਰੇਮੰਡ ਰੋਡ 5S22 ਤੇ 5S37 ਜਿਹੜੇ ਆ ਉਹ ਬੰਦ ਕੀਤੇ ਗਏ ਨੇ। 1000 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲਗਾਤਾਰ ਮਿਹਨਤ ਕਰ ਰਹੇ ਨੇ। ਕੁਝ ਇਕੋਨਮੀ ਦੀਆਂ ਗੱਲਾਂ ਕਰਦੇ ਜਾਈਏ, ਫੈਡਰਲ ਬੋਰਡ ਦੇ ਮੈਂਬਰ ਵਾਲਰ ਉਹ ਇਹ ਕਹਿ ਰਹੇ ਆ ਵੀ ਜੋ ਆਪਾਂ ਦੇਖਿਆ ਇਨਫਲੇਸ਼ਨ ਕਾਫੀ ਵੱਧ ਗਈ ਹੈਗੀ ਆ, ਉਹਨੂੰ ਦੇਖਦੇ ਹੋਏ ਵੀ ਮੈਂ ਤਾਂ ਇਹ ਸੋਚ ਰਿਹਾ ਵੀ 0.75% ਬੇਸਿਸ ਪੁਆਇੰਟ ਇੰਟਰਸਟ ਇਨਕਰੀਜ਼ ਹੋਣਾ ਚਾਹੀਦਾ ਜੁਲਾਈ 'ਚ, ਪਰ ਮੈਜੋਰਟੀ 'ਚ ਲੋਕ ਇਹ ਸੋਚ ਰਹੇ ਆ ਵੀ ਫੈਡਰਲ ਰਿਜ਼ਰਵ ਬੋਰਡ 1% ਦੇ ਕਰੀਬ ਇੰਟਰਸਟ ਰੇਟ ਇਨਕਰੀਜ਼ ਕਰੂਗਾ ਇਸ ਵਾਰੀ। 0.75 ਬੇਸਿਸ ਪਿਛਲੇ ਮਹੀਨੇ ਐਡ ਜਿੱਦਾਂ ਇਨਕਰੀਜ਼ ਕੀਤੇ ਗਏ ਸੀ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ 1% ਇੰਟਰਸਟ ਰੇਟ ਇਨਕਰੀਜ਼ ਕਰ ਦਿੱਤਾ ਹੈਗਾ। ਜਿਹੜੇ ਲੋਕ ਕ੍ਰਿਪਟੋ ਕਰੰਸੀਜ਼ ਦੇ ਵਿੱਚ ਇਨਵੋਲਵ ਆ, ਉਹਨਾਂ ਨੂੰ ਉਹਨਾਂ ਦੇ ਬਹੁਤ ਸਮਾਂ ਜਿਹੜਾ ਆ ਉਹ ਮਾੜਾ ਰਿਹਾ ਪਿਛਲੇ ਮਹੀਨਿਆਂ 'ਚ, ਤੇ ਹਜੇ ਵੀ ਲੱਗਦਾ ਏਦਾਂ ਹੀ ਰਹਿਣਾ ਆ। ਕ੍ਰਿਪਟੋ ਕਰੰਸੀ ਇੱਕ ਕੋਇਨਵੇਸ ਕਰਕੇ ਹੈਗੀ ਆ, ਉਸ ਦੀ ਜੋ 3% ਦੇ ਕਰੀਬ ਵੈਲਿਊ ਅੱਜ ਡਿੱਗ ਪਈ ਆ। ਸੋ ਜਿਹੜੀਆਂ ਟੌਪ ਦੀਆਂ 10 ਕ੍ਰਿਪਟੋ ਕਰੰਸੀਜ਼ ਹੈਗੀਆਂ, ਉਹਦੇ ਵਿੱਚੋਂ ਕੋਇਨਵੇਸ ਆਊਟ ਹੋ ਗਈ ਹੈਗੀ ਆ। ਜੀ, ਸੋ ਓਵਰਆਲ ਜੇ ਤੁਹਾਨੂੰ ਸਟਾਕ ਮਾਰਕੀਟ ਦਾ ਹਾਲ ਦੱਸਦੇ ਜਾਈਏ, ਡਾਓ ਜੋਨਸ ਇੱਕ ਵਾਰੀ ਫੇਰ ਥੱਲੇ ਵੱਲ ਨੂੰ ਰੁੱਖ ਇਸਨੇ ਰੱਖਿਆ ਜੀ, 100 ਤੇ 43 ਪੁਆਇੰਟ ਘਟ ਕੇ 30,630 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 11 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 3790 ਤੇ ਬੰਦ ਹੋਇਆ। ਨੈਸਡੈਕ 3 ਪੁਆਇੰਟ ਵਧਿਆ, 11,251 ਤੇ ਬੰਦ ਹੋਇਆ। ਸੋਨੇ ਦਾ ਭਾਅ $1708 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $96 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ, ਤੇ ਜਿਹੜਾ ਰੇਟ ਆ ਉਹ 10 ਈਅਰ ਯੀਲਡ 2.94% ਦੇ ਉੱਤੇ ਰਿਹਾ। ਕ੍ਰਿਪਟੋ ਕਰੰਸੀ 'ਚ ਬਿਟਕੋਇਨ $30,396 ਤੇ ਇਥੀਰੀਅਮ $1182 ਦੇ ਬਰਾਬਰ ਇਸ ਮੌਕੇ ਚੱਲ ਰਿਹਾ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 88 ਪੈਸੇ ਦੇ ਬਰਾਬਰ ਰਹੀ ਆ। ਕਈ ਜਗ੍ਹਾ ਦੇ ਉੱਤੇ $1 ਦੇ ਬਰਾਬਰ 80 ਰੁਪਏ ਵੀ ਮਿਲ ਰਹੇ ਹੈਗੇ ਆ। ਇਸੇ ਤਰ੍ਹਾਂ $1 ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਆ, ਤੇ $1 ਦੀ ਕੀਮਤ 1 ਯੂਰੋ ਦੇ ਬਰਾਬਰ ਰਹੀ ਹੈਗੀ ਆ। ਜੀ, ਇੰਡੀਅਨ ਰੁਪਏ ਦੀ ਕਾਫੀ ਜ਼ਿਆਦਾ ਬੁਰੇ ਹਾਲਾਤ ਇਸ ਟਾਈਮ ਚੱਲ ਰਹੇ ਆ। ਲਗਾਤਾਰ ਕਮਜ਼ੋਰ ਜਿਹੜਾ ਆ ਉਹ ਹੁੰਦਾ ਜਾ ਰਿਹਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਤਕਰੀਬਨ $80 ਤੇ ਵੀ ਇੱਕ ਟਾਈਮ ਦੇ ਉੱਤੇ ਇਹ ਪਹੁੰਚ ਗਿਆ ਸੀਗਾ। ਸੋ ਇਹ ਉੱਥੇ ਉਹੀ ਮੁਲਕ ਦੇ ਵਿੱਚ ਇਸ ਟਾਈਮ ਉਹੀ ਸੱਤਾ ਦੇ ਵਿੱਚ ਨੇ, ਜਦੋਂ ਇਸ ਤੋਂ ਵੀ ਉਦੋਂ ਘੱਟ ਕੀਮਤ ਸੀਗੀ, ਪਰ ਇਹਨਾਂ ਨੇ
ਰੌਲਾ ਜਿਹੜਾ ਹੈ ਉਦੋਂ ਚੰਗਾ ਪਾਇਆ ਸੀਗਾ। ਸੋ ਲੋਕਾਂ ਨੂੰ ਚਾਹੀਦਾ ਵੀ ਭਾਈ ਇਸ ਦੇ ਉੱਤੇ ਵੀ ਉਹਨਾਂ ਨੂੰ ਭਾਈ ਪੁੱਛਣ ਕੀ ਜਿਹੜਾ ਉਹ ਹੋ ਰਿਹਾ ਆ। ਸੋ ਉੱਥੇ ਵੀ ਇਨਫਲੇਸ਼ਨ ਅਜੇ ਦੇਖੋ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ 9.1% ਵਧੀ ਆ। ਅਮਰੀਕਾ ਦੇ ਡਾਲਰ ਦੀ ਵੈਲਿਊ ਉੱਦਾਂ ਓਵਰਆਲ ਦੇਖਣ ਨੂੰ ਜਿਹੜੀ ਕਮਜ਼ੋਰ ਹੋਈ ਆ, ਪਰ ਫਿਰ ਵੀ ਉਸ ਦੇ ਬਾਵਜੂਦ ਭਾਰਤੀ ਰੁਪਈਏ ਦੇ ਕਾਫੀ ਬੁਰੇ ਹਾਲਾਤ ਚੱਲ ਰਹੇ ਨੇ। ਤੇ ਨਾਲ ਹੀ ਹਰਜੋਤ ਸਿੰਘ ਜੀ ਦੱਸਦੇ ਜਾਈਏ, ਇਸ ਸ਼ਨਿਚਰਵਾਰ ਦੀ ਸ਼ਾਮ ਤੱਕ 7-8 ਵਜੇ ਤੱਕ ਹੀ ਜਿਹੜਾ ਆ ਆਪਣੇ ਫ੍ਰੈਜ਼ਨੋ ਦੇ ਸਟੂਡੀਓ ਦੇ ਵਿੱਚ ਪੰਜਾਬੀ ਕਲਚਰ ਸੈਂਟਰ ਦੇ ਵਿੱਚ ਐਗਜ਼ੀਬਿਸ਼ਨ ਜਿਹੜੀ ਉਹ ਹੋਣੀ ਆ। ਸੋ ਜਿਹੜੇ ਕੋਈ ਮਿਸ ਕਰ ਗਏ ਅਜੇ ਤੱਕ ਨਹੀਂ ਪਹੁੰਚੇ, ਉਹ ਆ ਕੇ ਜ਼ਰੂਰ ਦੇਖ ਲੈਣ। ਸਵੇਰੇ 9 ਵਜੇ ਤੋਂ ਐਗਜ਼ੀਬਿਸ਼ਨ ਓਪਨ ਹੋ ਜਾਂਦੀ ਆ। ਸੋ ਕੱਲ੍ਹ ਦਾ ਤੇ ਪਰਸੋਂ ਦਾ 2 ਦਿਨ ਜਿਹੜੇ ਇਸ ਐਗਜ਼ੀਬਿਸ਼ਨ ਦੇ ਰਹਿ ਗਏ ਨੇ। ਐਡਰੈਸ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਆ, 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ, ਫ੍ਰੈਜ਼ਨੋ ਦੇ ਵਿੱਚ ਤੁਸੀਂ ਆ ਕੇ ਇਹ ਐਗਜ਼ੀਬਿਸ਼ਨ ਨੂੰ ਦੇਖ ਸਕਦੇ ਆ। ਬਹੁਤ ਹੀ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਪੇਂਟਿੰਗਸ ਆ ਉਹਨਾਂ ਨੂੰ ਬਣਾਇਆ ਗਿਆ ਆ। ਸੋ ਬਹੁਤ ਹੀ ਵਧੀਆ ਐਕਸਪਲੇਨ ਕਰਦੇ ਨੇ ਖੁਦ ਪਰਮ ਸਿੰਘ ਹੁਣੀ। ਸੋ ਜਿਹੜੇ ਆਰਟਿਸਟ ਇੱਥੇ ਪਹੁੰਚੇ ਆ, ਜਿਹੜੇ ਆਰਟ ਕੈਂਪ ਵੀ ਲਗਾ ਰਹੇ ਆ, ਤੇ ਕੈਂਪ ਦਾ ਵੀ ਕੱਲ ਲਾਸਟ ਡੇ ਜਿਹੜਾ ਆ ਉਹ ਰਹੇਗਾ। ਸੋ 35-40 ਦੇ ਤਕਰੀਬਨ ਬੱਚਿਆਂ ਨੇ ਇਸ ਆਰਟ ਕੈਂਪ ਦੇ ਵਿੱਚ ਹੁਣ ਤੱਕ ਜਿਹੜਾ ਇਹ ਹਿੱਸਾ ਲਿਆ ਹੈਗਾ। ਸੋ ਬਹੁਤ ਹੀ ਜੀ ਬਿਲਕੁਲ। ਸਕਸੈਸਫੁਲ ਚੱਲ ਰਿਹਾ ਹੈ। ਸੋ ਸ਼ਨੀਚਰਵਾਰ ਨੂੰ ਬੱਚਿਆਂ ਨੂੰ ਅਵਾਰਡ ਵੀ ਦਿੱਤੇ ਜਾਣੇ ਆ, ਤੇ ਹਰ ਰੋਜ਼ ਹੁਣ 3 ਦਿਨ ਹੀ ਰਹਿ ਗਏ ਆ। ਸ਼ਨੀਚਰਵਾਰ ਨੂੰ ਥੋੜਾ ਅਰਲੀ ਕਲੋਜ਼ ਹੋ ਜਾਣੀ ਆ, ਤੇ ਫਰਾਈਡੇ ਨੂੰ ਵੀ 9 ਵਜੇ ਤੋਂ ਲੈ ਕੇ ਸਵੇਰ ਦੇ 9 ਤੋਂ ਸ਼ਾਮ ਦੇ 7 ਵਜੇ ਤੱਕ ਖੁੱਲੀ ਹੁੰਦੀ ਹੈ। ਕਿਸੇ ਤਰ੍ਹਾਂ ਦੀ ਫੀਸ ਨਹੀਂ। ਆਪਣੇ ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਆਓ। ਪੇਂਟਿੰਗਸ ਬਹੁਤ ਵਧੀਆ, 18ਵੀਂ ਸਦੀ ਦੇ ਨਾਲ ਸਿੱਖ ਕਿਸ ਤਰ੍ਹਾਂ ਦੇ ਸੀਗੇ, ਸਿੱਖ ਕੀ ਕਰਦੇ ਸੀ, ਉਹਨਾਂ ਦੀਆਂ ਪੇਂਟਿੰਗਸ ਹੈਗੀਆਂ, ਕਲਚਰਲ ਪੇਂਟਿੰਗਸ ਹੈਗੀਆਂ, ਬੱਚਿਆਂ ਨੂੰ ਦਿਖਾ ਲਓ। ਤੇ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਆਓ। ਤੇ ਜੇ ਕਿਸੇ ਨੇ ਪੇਂਟਿੰਗ ਖਰੀਦਣੀ ਆ ਉਹ ਵੀ ਦੇਖ ਲਿਓ, ਕਿਉਂਕਿ ਕਈ ਵਾਰੀ ਕੀ ਹੁੰਦਾ ਫਿਰ ਐਂਡ ਦੇ ਵਿੱਚ ਜਾ ਕੇ ਉਹ ਖਤਮ ਹੋ ਜਾਂਦੀਆਂ। ਤੇ ਕੋਸ਼ਿਸ਼ ਕਰਿਓ ਵੱਧ ਤੋਂ ਵੱਧ ਜੇ ਕੱਲ ਨੂੰ ਉੱਥੇ ਜਾ ਕੇ ਦੇਖ ਸਕਦੇ ਹੈਗੇ ਆ, ਤੇ ਜ਼ਰੂਰ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤਾਈਂ ਪਰਿਵਾਰਾਂ ਸਮੇਤ ਆਇਓ ਦੇਖਣ। ਬਹੁਤ ਦੂਰੋਂ ਦੂਰੋਂ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਜਿਹੜੇ ਹੋਰ ਆਪਣੇ ਆਰਟ ਨੂੰ, ਆਪਣੇ ਕਲਚਰ ਨੂੰ ਪਿਆਰ ਕਰਦੇ ਆ, ਉਹ ਬੱਚਿਆਂ ਨੂੰ ਪਰਿਵਾਰਾਂ ਸਮੇਤ ਲੈ ਕੇ ਦੇਖਣ ਜਾ ਰਹੇ ਨੇ ਜੀ। ਸੋ ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭਨਾਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ।